ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਕਿਸਾਨ ਅੰਦੋਲਨ ਤੋਂ। ਕਿਸਾਨ ਅੰਦੋਲਨ ਭਖ ਚੁੱਕਿਆ ਜੀ, ਕਹਿੰਦੇ ਰੇਲਾਂ ਰੋਕਣ ਤੇ ਟੋਲ ਫ੍ਰੀ ਕਰਵਾਉਣ ਦੇ ਫੈਸਲੇ ਲੈ ਲਏ ਗਏ ਨੇ। ਬਿਲਕੁਲ ਪ੍ਰਵੀਨ ਜੀ, ਇਸ ਮੌਕੇ ਚਾਹੇ 2 ਜਥੇਬੰਦੀਆਂ ਦੇ ਹਵਾਲੇ ਨਾਲ 26 ਜਥੇਬੰਦੀਆਂ ਦੀ ਗੱਲ ਕਰਦਿਆਂ ਹੋਇਆਂ ਇੱਕ ਕਿਸਾਨ ਅੰਦੋਲਨ ਦਿੱਲੀ ਕੁਝ ਕਰਨ ਦਾ ਫੈਸਲਾ ਕਰਕੇ ਸ਼ੰਭੂ ਖਨੌਰੀ ਬਾਰਡਰ ਤੇ ਇਕੱਤਰ ਹੁੰਦਾ ਤੇ 2 ਦਿਨ ਉੱਥੇ ਇਧਰਲੇ ਪਾਸਿਓਂ ਮਤਲਬ ਕਿਸਾਨਾਂ ਵਾਲੇ ਪਾਸਿਓਂ ਇਹ ਤਰੀਕਾ ਅਪਣਾਇਆ ਜਾਂਦਾ ਕਿ ਆਪਾਂ ਹਮਲਾਵਰ ਨਹੀਂ ਹੋਣਾ, ਆਪਾਂ ਠਰਮੇ ਨਾਲ ਰਹਿਣਾ, ਆਪਾਂ ਸ਼ਾਂਤਮਈ ਤਰੀਕੇ ਨਾਲ ਰਹਿਣਾ। ਤੇ ਉਸ ਦੇ ਬਾਵਜੂਦ ਉਧਰਲੇ ਪਾਸਿਓਂ BSF, CRPF, ਕੇਂਦਰੀ ਏਜੰਸੀਆਂ, ਉਹਨਾਂ ਵੱਲੋਂ ਜਿਸ ਤਰ੍ਹਾਂ ਦਾ ਹਮਲਾ ਕੀਤਾ ਜਾਂਦਾ, ਚਾਹੇ ਉਹ ਅਥਰੂ ਗੈਸ ਦੇ ਗੋਲੇ ਨੇ, ਚਾਹੇ ਉਹ ਪਲਾਸਟਿਕ ਦੀਆਂ ਗੋਲੀਆਂ ਨੇ, ਚਾਹੇ ਉਹ ਡਰੋਨ ਰਾਹੀਂ ਹਮਲਾਏ ਜਾਂ ਗਲਤ ਇਸ਼ਾਰੇ ਨੇ, ਉਹ ਸਾਰਾ ਕੁਝ ਸਾਹਮਣੇ ਆ ਰਿਹਾ ਜੀ। ਸੋ ਉਸ ਤਰੀਕੇ ਦੀ ਪ੍ਰਕਾਰ ਦੇ ਬਾਵਜੂਦ ਵੀ ਕਿਸਾਨ ਅਜੇ ਪੂਰੀ ਸ਼ਾਂਤੀ ਨਾਲ ਇਸ ਹਵਾਲੇ ਨਾਲ, ਕਿਉਂਕਿ ਮੈਂ ਦੇਖ ਰਿਹਾ ਸੀ ਡੱਲੇਵਾਲ ਹੋਰਾਂ ਦਾ ਬਿਆਨ ਵੀ, ਪੰਨੂ ਪੰਧੇਰ ਹੋਰਾਂ ਦਾ ਬਿਆਨ ਵੀ, ਉਹ ਕਹਿੰਦੇ ਅਸੀਂ ਗੱਲਬਾਤ ਦਾ ਰਾਹ ਬੰਦ ਨਹੀਂ ਕੀਤਾ, ਅਸੀਂ ਗੱਲਬਾਤ ਲਈ ਤਿਆਰ ਆ। ਸੋ ਉਸ ਲਈ ਅਸੀਂ ਇਸ ਪਹਿਲੂ ਦੇ ਉੱਤੇ ਆ ਕਿ ਜੇਕਰ ਸਰਕਾਰ ਗੱਲਬਾਤ ਰਾਹੀਂ ਸਾਡੀਆਂ ਮੁੱਖ ਮੰਗਾਂ ਮੰਨਦੀ ਆ, ਖਾਸ ਕਰਕੇ 3 ਪਹਿਲੂਆਂ ਤੇ ਅਹਿਮ ਹੈ ਕਿ MSP ਵਾਲਾ ਪਹਿਲੂ, ਕਰਜ਼ਾ ਮਾਫੀ ਵਾਲਾ ਪਹਿਲੂ, ਬਿਜਲੀ ਸੋਧ ਵਾਲਾ ਪਹਿਲੂ। ਸੋ ਇਹਨਾਂ ਮਸਲਿਆਂ ਤੇ ਜੇਕਰ ਆਉਂਦੀ ਹੈ, ਖਾਸ ਕਰਕੇ MSP ਵਾਲਾ ਪਹਿਲੂ ਸਭ ਤੋਂ ਅਹਿਮ ਬਣਿਆ ਹੋਇਆ ਹੈ ਨਾ, ਕਿ ਜੇਕਰ ਇਸ ਮਸਲੇ ਤੇ ਆਉਂਦੀ ਹੈ ਫਿਰ ਅਸੀਂ ਕੁਝ ਸੋਚ ਸਕਦੇ ਹਾਂ, ਨਹੀਂ ਤਾਂ ਫਿਰ ਦਿੱਲੀ ਜਾਵਾਂਗੇ। ਸੋ ਇਸ ਨੂੰ ਲੈ ਕੇ ਆਪ ਮਹਾਰੇ ਲੋਕ ਨਿਕਲਣ ਲੱਗੇ ਨੇ ਪ੍ਰਵੀਨ ਜੀ। ਆਪ ਮਹਾਰੇ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਗਿਣਤੀ ਵੱਧਦੀ ਜਾ ਰਹੀ ਹੈ, ਟਰੈਲੀਆਂ ਦੀ ਗਿਣਤੀ ਵੱਧਦੀ ਜਾ ਰਹੀ ਆ, ਆਵਾਮ ਦੀ ਗਿਣਤੀ ਵੱਧਦੀ ਜਾ ਰਹੀ ਆ। ਤੇ ਕਿਉਂਕਿ ਆਪਾਂ ਪਹਿਲਾਂ ਵੀ ਜੇਕਰ ਆਪਾਂ ਦੇਖੀਏ, ਦਿੱਲੀ ਮਤਲਬ ਕਿ ਜੇਕਰ ਆਪਾਂ ਪੰਜਾਬ ਦੀ ਹੱਦ ਤੋਂ ਦੇਖਾਂ ਤਾਂ 250 ਕਿਲੋਮੀਟਰ ਪੈਂਦੀ ਆ, ਜਿਵੇਂ ਸ਼ੰਭੂ ਬਾਰਡਰ ਵਾਲੇ ਪਾਸੇ ਤੋਂ ਹੀ ਦੇਖੀ ਆ ਨਾ ਆਪਾਂ, ਤਾਂ ਪਰ ਦੂਏ ਪਾਸੇ ਪੰਜਾਬ ਤੋਂ ਸ਼ੰਭੂ ਆਉਣਾ ਸਾਰਿਆਂ ਲਈ ਆਸਾਨ ਹੈ, ਫਿਰ ਸਰਹੱਦ ਹੈ। ਸੋ ਇਸ ਲਈ ਲਗਾਤਾਰ ਗਿਣਤੀ ਵੱਧ ਰਹੀ ਹੈ ਤੇ ਇਸ ਨੂੰ ਲੈ ਕੇ ਬਾਕੀ ਜਥੇਬੰਦੀਆਂ ਨੇ ਜਿਸ ਤਰ੍ਹਾਂ ਦਾ ਹੁੰਗਾਰਾ ਭਰਿਆ, ਉਹਦੇ ਨਾਲ ਕੇਂਦਰ ਨੂੰ ਫਿਕਰਮੰਦੀ ਵਧੀ ਹੈ। ਚੰਡੂਨੀ ਹੋਰਾਂ ਨੇ ਬਕਾਇਦਾ ਤੌਰ ਤੇ ਕੱਲ ਐਲਾਨ ਕੀਤਾ ਕਿ ਅਸੀਂ ਬੈਠਕ ਬੁਲਾ ਲਈ ਹੈ, ਅੱਜ ਦਿਨ ਦੇ ਵਿੱਚ ਉਹਨਾਂ ਦੀ ਕਮੇਟੀ ਦੀ ਬੈਠਕ ਹੋਏਗੀ, ਉਹਨਾਂ ਨੇ ਅਗਲੀ ਆਪਣੀ ਰਣਨੀਤੀ ਐਲਾਨਣੀ ਹੈ ਕਿ ਕਹਿੰਦੇ ਧੱਕਾ ਕਰ ਰਹੀ ਹੈ ਪੁਲਿਸ ਤੇ ਕੇਂਦਰ ਸਰਕਾਰ, ਇਸ ਲਈ ਅਸੀਂ ਆਪਣੀ ਐਮਰਜੈਂਸੀ ਬੈਠਕ ਬੁਲਾਈ ਹੈ, ਅਸੀਂ ਫੈਸਲਾ ਲਵਾਂਗੇ। ਰਕੇਸ਼ ਟਕੈਤ ਦਾ ਬਿਆਨ ਆ ਗਿਆ ਕਿ ਹਾਂ ਜੇਕਰ ਇਸੇ ਤਰ੍ਹਾਂ ਕਰੋਗੇ ਤਾਂ ਸਾਡੇ ਲਈ ਨਾ ਕਿਸਾਨ ਦੂਰ ਨੇ ਨਾ ਦਿੱਲੀ ਦੂਰ ਨੇ। ਹਰਿਆਣੇ ਦੀਆਂ ਖਾਪ ਪੰਚਾਇਤਾਂ ਕਿਸਾਨਾਂ ਦੇ ਹੱਕ 'ਚ ਫਿਰ ਨਿੱਤਰ ਆਈਆਂ ਨੇ, ਔਰ ਖੱਟਰ ਸਰਕਾਰ ਦੀ ਇਸ ਨਾਲ ਫਿਰ ਫਿਕਰ ਵੱਧ ਗਈ ਹੈ ਕਿ ਆਉਂਦੇ ਮੂਹਰੇ ਚੋਣਾਂ ਖੜੀਆਂ ਨੇ, ਇਸ ਲਈ ਉਹ ਪੰਜਾਬ ਦੇ ਕਿਸਾਨਾਂ ਨਾਲ ਤਾਂ ਧੱਕਾ ਕਰ ਸਕਦੀ ਹੈ, ਹਰਿਆਣਾ ਨਾਲ ਧੱਕਾ ਕਰੂਗੀ ਤਾਂ ਹੋਰ ਉਹਦੇ ਲਈ ਮੁਸ਼ਕਲ ਹੈ। ਸੋ ਇਸ ਖਾਪ ਪੰਚਾਇਤਾਂ ਦਾ ਸਾਹਮਣੇ ਆਉਣਾ ਇੱਕ ਅਹਿਮ ਪਹਿਲੂ ਹੈ। ਤੇ ਇੱਧਰ ਪੰਜਾਬ ਦੀਆਂ ਜਥੇਬੰਦੀਆਂ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਤਾਂ ਮੈਂ ਦੇਖ ਰਿਹਾ ਕਿ ਅਗਰਾਹਾਂ ਜਥੇਬੰਦੀ ਨੇ ਤੈਅ ਕਰ ਲਿਆ ਕਿ ਹਾਂ ਅਸੀਂ 4 ਘੰਟੇ ਲਈ ਰੇਲਾਂ ਰੋਕਾਂਗੇ ਤੇ ਫਿਰ 16 ਵਾਲਾ ਬੰਦ ਹੈਗਾ, ਉਹ ਤੋਂ ਬਾਅਦ ਫਿਰ ਅਗਲਾ ਫੈਸਲਾ ਲੈ ਲਾਂਗੇ ਜੇਕਰ ਕੇਂਦਰ ਨੇ ਨਾ ਗੱਲ ਸੁਣੀ। ਸੋ ਅੱਜ ਭਾਰਤੀ ਸਮੇਂ ਅਨੁਸਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਗਰਾਹਾਂ ਜਥੇਬੰਦੀ ਪੰਜਾਬ 'ਚ ਰੇਲਾਂ ਰੋਕਣ ਜਾ ਰਹੀ ਹੈ, ਜਿਹਦਾ ਨਤੀਜਾ ਪਹਿਲਾਂ ਹੀ 3 ਰੇਲਾਂ ਰੱਦ ਹੋ ਗਈਆਂ, 7 ਦੇ ਰੂਟ ਕਨਵਰਟ ਹੋ ਗਏ ਤੇ ਅੱਜ ਦਿਨ 6 ਰੇਲਾਂ ਪ੍ਰਭਾਵਿਤ ਹੋਣਗੀਆਂ। ਬੱਸ ਸਰਵਿਸ, ਸੜਕ ਆਵਾਜਾਈ ਪਹਿਲਾਂ ਹੀ ਦਿੱਲੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਟੈਕਸੀਆਂ ਦਾ ਕਿਰਾਇਆ, ਜਿਵੇਂ ਜਹਾਜ਼ਾਂ ਦਾ ਕਿਰਾਇਆ ਵਧਿਆ ਹੀ ਵਧਿਆ, ਤੇ ਉਧਰ ਮਾਲ ਭਾੜਾ ਆਉਣ ਜਾਣ ਵਾਲੀਆਂ ਗੱਡੀਆਂ ਦਾ ਵੱਧ ਗਿਆ, ਸਬਜ਼ੀਆਂ ਦੀ ਆਉਣ ਜਾਣ ਦੀ ਸਪਲਾਈ 'ਚ ਦਿੱਕਤ ਆ ਗਈ। ਸੋ ਇਸ ਲਈ ਦਿੱਲੀ ਦੀ ਪਰੇਸ਼ਾਨੀ ਦਾ ਅਸਰ ਸਰਕਾਰ ਤੇ ਪੈਣਾ ਹੀ ਪੈਣਾ। ਸੋ ਅੱਜ ਰੇਲਾਂ ਰੋਕਣ ਨਾਲ ਹੋਰ, ਕਿਉਂਕਿ ਹਲੇ ਰੇਲਾਂ ਤੱਕ ਚੱਲ ਰਹੀਆਂ ਸੀ, ਮੈਂ ਦੇਖ ਰਿਹਾ ਸੀ ਕਿ ਉਹਦੇ ਵਿੱਚ ਲਗਾਤਾਰ ਵੇਟਿੰਗ ਸੂਚੀ ਵੱਧ ਰਹੀ ਸੀ, ਲੋਕ ਤਾਂ ਵੀ ਸੀਟ ਨਾ ਹੋਣ ਦੇ ਬਾਵਜੂਦ ਵੀ ਸੀਟ ਬੁੱਕ ਕਰਾ ਰਹੇ ਸੀ ਨਾ ਜੀ। ਸੋ ਹੁਣ ਜੇ ਰੇਲਾਂ ਰੁਕਦੀਆਂ ਨੇ ਤਾਂ ਉਹ ਪ੍ਰਭਾਵ ਫਿਰ ਸਰਕਾਰ ਦੇ ਉੱਤੇ ਇੱਕ ਨਵਾਂ ਦਬਾਅ ਬਣਨਾ।
ਸੋ ਇਸ ਲਈ ਉਹ ਜਥੇਬੰਦੀ ਦਾ ਇਹ ਫੈਸਲਾ। ਇੱਧਰ ਐਸਕੇਐਮ ਦੀ ਕੱਲ ਅੰਮ੍ਰਿਤਸਰ ਆਪਣਾ ਜਲੰਧਰ ਦੇ ਵਿੱਚ ਇੱਕ ਬੈਠਕ ਸੀ। ਠੀਕ ਹੈ ਜੀ। ਐਸਕੇਐਮ ਨੇ ਜਲੰਧਰ 'ਚ ਲੰਮਾ ਸਮਾਂ ਬੈਠਕ ਕਰਕੇ ਫੈਸਲਾ ਲਿਆ ਕਿ ਅਸੀਂ ਅੱਜ ਪੰਜਾਬ 'ਚ ਟੋਲ ਫ੍ਰੀ ਕਰਾਵਾਂਗੇ ਜੀ। ਉਹ ਵੀ ਦਿਨ ਦੇ ਵਿੱਚ ਅੱਜ ਟੋਲ ਫ੍ਰੀ ਕਰਾਉਣ ਜਾ ਰਹੇ ਨੇ ਤਾਂ ਕਿ ਇਹਦਾ ਵੀ ਦਬਾਅ ਸਰਕਾਰ ਤੇ, ਚਾਹੇ ਉਹ ਪੰਜਾਬ ਦੇ ਹਵਾਲੇ ਨਾਲ ਕੇਂਦਰ ਤੱਕ ਪਹੁੰਚੇ ਤੇ ਚਾਹੇ ਟੋਲਾਂ ਦੇ ਨਾਲ ਨੈਸ਼ਨਲ ਹਾਈਵੇ ਦੇ ਹਵਾਲੇ ਨਾਲ ਉਹਨਾਂ ਦਾ ਨੁਕਸਾਨ ਹੋਵੇ, ਉਹਦੇ ਨਾਲ ਉਧਰ ਦਬਾਅ ਪਹੁੰਚੇ। ਸੋ ਉਸ ਤੋਂ ਬਾਅਦ ਕਹਿੰਦੇ 16 ਨੂੰ ਭਾਰਤ ਬੰਦ ਹੈਗਾ ਹੀ ਹੈਗਾ। ਉਹ ਪੂਰੇ ਭਾਰਤ ਬੰਦ ਤੋਂ ਬਾਅਦ ਫਿਰ ਅਸੀਂ ਵੀ ਅਗਲਾ ਫੈਸਲਾ ਲੈ ਸਕਦੇ ਹਾਂ। ਹੋ ਸਕਦਾ 18 ਤੱਕ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਵੱਡਾ ਫੈਸਲਾ ਲੈ ਸਕਦੇ ਹਾਂ। ਮਤਲਬ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਦੇ ਮਸਲਿਆਂ ਤੇ ਇੱਕ ਮਤ ਨੇ। ਬੇਸ਼ੱਕ ਜਥੇਬੰਦੀਆਂ ਤੌਰ ਤੇ ਵੰਡੀਆਂ ਹੋਈਆਂ ਸੀਗੀਆਂ, ਜੀ ਜੀ, ਪਰ ਹੁਣ ਜਿਸ ਤਰ੍ਹਾਂ ਦੀ ਵਧੀਕੀ ਹੋ ਰਹੀ ਹੈ, ਬੇਸ਼ੱਕ ਕਾਲ ਮਤਲਬ ਕਿ ਗੈਰ ਰਾਜਨੀਤਿਕ ਐਸਕੇਐਮ ਵੱਲੋਂ ਔਰ ਪੰਨੂ ਪੰਧੇਰੋਂ ਵਾਲੀ ਜਥੇਬੰਦੀ ਵੱਲੋਂ ਸੀ, ਪਰ ਜਿਸ ਤਰ੍ਹਾਂ ਦੀ ਸਰਕਾਰਾਂ ਵੱਲੋਂ, ਏਜੰਸੀਆਂ ਵੱਲੋਂ, ਪੁਲਿਸ ਤੰਤਰ ਵੱਲੋਂ, ਹਰਿਆਣੇ ਦੇ ਪ੍ਰਸ਼ਾਸਨ ਵੱਲੋਂ ਜਿਹੀਆਂ ਵਧੀਕੀਆਂ ਹੋ ਰਹੀਆਂ, ਉਹਨੂੰ ਦੇਖਦੇ ਜਥੇਬੰਦੀ ਜਿਹੜਾ ਏਕਾ ਹੋ ਰਿਹਾ ਉਸ ਨੇ ਸਰਕਾਰ ਨੂੰ ਫਿਕਰ 'ਚ ਪਾਇਆ। ਕੱਲ ਪ੍ਰਵੀਨ ਜੀ ਪੰਜਾਬ ਸਰਕਾਰ ਨਾਲ ਫਿਰ ਦੁਬਾਰਾ ਰਾਬਤਾ ਕੀਤਾ ਕੇਂਦਰ ਨੇ। ਫਿਰ ਪੰਜਾਬ ਸਰਕਾਰ ਨੇ ਆਪਣੇ ਕੁਝ ਅਧਿਕਾਰੀਆਂ ਦੀ ਡਿਊਟੀ ਲਾਈ। ਪਟਿਆਲਾ ਦੇ ਵਿੱਚ ਅਧਿਕਾਰੀਆਂ ਨਾਲ ਡੱਲੇਆਲ ਔਰ ਪੰਨੂ ਪੰਧੇਰ ਹੋਰਾਂ ਦੀ ਇੱਕ ਹੋਟਲ ਦੇ ਵਿੱਚ ਬੈਠਕ ਹੋਈ। ਉਸ ਬੈਠਕ ਦੇ ਬਾਅਦ ਉਹਨਾਂ ਨੂੰ ਭਰੋਸੇ 'ਚ ਲੈ ਕੇ ਤੈਅ ਹੋਇਆ ਕਿ ਆਪਾਂ ਤੀਜੇ ਦੌਰ ਦੀ ਬੈਠਕ ਕੇਂਦਰੀ ਮੰਤਰੀਆਂ ਨਾਲ ਕਰਾਉਣ ਜਾ ਰਹੇ ਹਾਂ ਤੁਹਾਡੀ। ਠੀਕ ਹੈ। ਅੱਜ ਫਿਰ ਉਹ ਤਿੰਨੇ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਤੇ ਤੀਸਰੇ ਮੰਤਰੀ, ਉਹ ਤਿੰਨੇ ਮੰਤਰੀ ਫਿਰ ਪੰਜਾਬ ਆਉਣਗੇ। ਪਹਿਲੇ ਗੇੜ 'ਚ 3 ਆਏ ਸੀ, ਦੂਏ 'ਚ 2 ਆਏ ਸੀ, ਤੀਸਰੇ ਗੇੜ 'ਚ ਹੁਣ ਤਿੰਨੇ ਫੇਰ ਆ ਰਹੇ ਨੇ। ਸੋ ਨਿਤਿਆਨੰਦ ਵੀ ਤੇ ਉਧਰ ਮਤਲਬ ਕਿ ਅਰਜੁਨ ਮੁੰਡੇ ਵੀ ਤੇ ਖੇਤੀਬਾੜੀ ਮੰਤਰੀ ਵੀ ਤੇ ਪਿਊਸ਼ ਗੋਇਲ ਵੀ। ਸੋ ਤਿੰਨੇ ਮੰਤਰੀ ਅੱਜ ਸ਼ਾਮ ਨੂੰ ਫਿਰ 5 ਵਜੇ ਹੋ ਸਕਦਾ ਸੈਕਟਰ 26 ਦੇ ਵਿੱਚ ਉਸੇ ਥਾਂ ਦੇ ਉੱਤੇ ਬੈਠਕ ਹੋਵੇ ਜਿੱਥੇ ਦੂਜੇ ਗੇੜ ਦੀ ਬੈਠਕ ਹੋਈ ਸੀ। ਸੋ ਬੈਠਕ ਤੈਅ ਹੋ ਗਈ ਹੈ, ਜਿਹਦੇ ਵਿੱਚ ਜਾਣ ਦੇ ਲਈ ਪੰਨੂ ਪੰਧੇਰ ਔਰ ਆਪਣਾ ਡੱਲੇਆਲ ਹੋਰਾਂ ਨੇ ਹਾਮੀ ਭਰ ਦਿੱਤੀ ਹੈ ਕਿ ਅਸੀਂ ਉਸ ਬੈਠਕ 'ਚ ਹਿੱਸਾ ਲਵਾਂਗੇ ਜੇਕਰ ਉਹ ਸਾਡੀਆਂ ਸਹੀ ਮੰਗਾਂ ਦੇ ਉੱਤੇ ਗੌਰ ਕਰਦੇ ਨੇ, ਸਾਨੂੰ ਦਿਖਦਾ ਕਿ ਹਾਂ ਉਸ ਦੇ ਉੱਤੇ ਹਾਮੀ ਭਰਦੇ ਨੇ। ਕਿਉਂਕਿ ਵੈਸੇ ਖੇਤੀਬਾੜੀ ਮੰਤਰੀ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਕਿ ਅਸੀਂ ਗੱਲਬਾਤ ਲਈ ਤਾਂ ਤਿਆਰ ਆ, ਪਰ ਤੁਰੰਤ ਕਾਨੂੰਨ ਥੋੜਾ ਲਿਆਂਦਾ ਜਾ ਸਕਦਾ। ਉਹ ਕਹਿੰਦੇ ਜੀ ਜੀ, ਸਵਾਲ ਇਹ ਹੈ ਕਿ ਜੇ ਤੁਰੰਤ ਨਹੀਂ ਲਿਆਂਦਾ ਜਾ ਸਕਦਾ ਤਾਂ 2 ਸਾਲ ਵਾਲੀ ਗੱਲ ਕਿੱਥੇ ਗਈ? ਜਦੋਂ 3 ਖੇਤੀ ਕਾਨੂੰਨ ਵਾਪਸ ਲਏ ਸੀ ਤਦ ਕੇਂਦਰ ਨੇ ਇਸ ਪਹਿਲੂ ਤੇ ਹਾਮੀ ਵੀ ਭਰੀ ਸੀ ਔਰ ਬਕਾਇਦਾ ਤੌਰ ਤੇ ਖੇਤੀਬਾੜੀ, ਕੇਂਦਰੀ ਖੇਤੀਬਾੜੀ ਵਿਭਾਗ ਦੇ ਜਿਹੜਾ ਸਕੱਤਰ ਹੈ, ਚੀਫ ਸਕੱਤਰ ਹੈ, ਉਹਦੀ ਅਗਵਾਈ 'ਚ ਕਮੇਟੀ ਵੀ ਬਣਾਤੀ ਸੀ। ਉਸ ਕਮੇਟੀ 'ਚ ਆਪਣੇ ਕਾਰਪੋਰੇਟ ਘਰਾਣਿਆਂ ਦੇ, ਕੁਝ ਆਪਣੇ ਚਹੇਤਿਆਂ ਦੇ, ਕਾਨੂੰਨਾਂ ਦੇ ਹੱਕ ਵਾਲੇ ਬੰਦੇ ਵੀ ਪਾ ਲਏ ਜਿਹੜੇ 3 ਕਾਨੂੰਨ ਦੇ ਖੇਤੀ ਕਾਨੂੰਨਾਂ ਦੇ ਹੱਕ 'ਚ ਸੀ, ਜਿਹਨੂੰ ਲੈ ਕੇ ਐਸਕੇਐਮ ਨੇ ਇਤਰਾਜ਼ ਜਤਾਇਆ ਸੀ। ਉਸ ਤੋਂ ਬਾਅਦ ਉਸ ਮਸਲੇ ਤੇ ਗੱਲ ਹੀ ਨਹੀਂ ਕੀਤੀ। ਤੁਸੀਂ ਕਿਸਾਨਾਂ ਦਾ ਇਤਰਾਜ਼ ਦੂਰ ਕਰੋ ਤੇ ਉਹਨਾਂ ਦੇ ਮੈਂਬਰ ਲਓ ਤੇ ਗੱਲ ਤਾਂ ਅੱਗੇ ਤੋਰੋ। ਬਿਲਕੁਲ। ਇਸ ਲਈ ਭਰੋਸਾ ਉੱਠਿਆ ਤੇ ਉਹਦੇ ਹਵਾਲੇ ਨਾਲ ਹੁਣ ਜੇਕਰ ਉਸ ਕਮੇਟੀ ਨੂੰ ਬਹਾਲ ਕਰਨਾ ਚਾਹਣਗੇ, ਨਵੀਂ ਕਮੇਟੀ ਬਣਾਉਣਾ ਚਾਹਣਗੇ, ਉਹ ਜੇ ਕੋਈ ਸਮਾਂ ਹੱਦ ਦਿੰਦੇ ਨੇ ਕਿ ਇੰਨੀ ਦੇਰ ਦੇ ਵਿੱਚ 3 ਮਹੀਨੇ 'ਚ, 2 ਮਹੀਨੇ 'ਚ ਕੀ ਹੋ ਜਾਏਗਾ। ਪਰ ਸਵਾਲ ਇਹ ਹੈ ਕਿ ਮੂਹਰੇ ਚੋਣਾਂ ਖੜੀਆਂ ਨੇ ਪ੍ਰਵੀਨ ਜੀ। ਸੋ ਇਸ ਲਈ ਅਹਿਮ ਪਹਿਲੂ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੀ ਸਰਕਾਰ ਕੋਈ ਵਾਅਦਾ ਕਰਦੀ ਹੈ ਜਾਂ ਕੋਈ ਕਾਨੂੰਨੀ ਰੂਪ ਦੇ ਵਿੱਚ ਸਾਹਮਣੇ ਲਿਆਉਂਦੀ ਹੈ। ਸੋ ਇਸ ਪਹਿਲੂ ਦੇ ਉੱਤੇ ਅੱਜ ਦੀ ਬੈਠਕ ਬਹੁਤ ਅਹਿਮ ਹੈ ਤੇ ਟਕਰਾਅ ਨਾ ਹੋਵੇ, ਪੰਜਾਬ ਦਾ ਨੁਕਸਾਨ ਨਾ ਹੋਵੇ, ਆਵਾਮ ਦਾ ਨੁਕਸਾਨ ਨਾ ਹੋਵੇ, ਕਿਸਾਨੀ ਦਾ ਨੁਕਸਾਨ ਨਾ ਹੋਵੇ, ਇਹਨੂੰ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਵੀ ਜਥੇਬੰਦੀਆਂ ਨੇ ਬੈਠਕ ਕਰਨੀ ਹੈ ਔਰ ਕਿਸਾਨੀ ਮਸਲਿਆਂ ਦਾ ਹੱਲ ਨਿਕਲ ਸਕੇ। ਚੋਣਾਂ ਦੇ ਸਮੇਂ ਸਰਕਾਰ ਤੇ ਦਬਾਅ ਬਣਾ ਕੇ ਉਹ ਤੋਂ ਕੁਝ ਲਿਆ ਜਾ ਸਕੇ, ਇਸ ਪਹਿਲੂ ਨੂੰ ਧਿਆਨ 'ਚ ਰੱਖ ਕੇ ਬੈਠਕ ਕਰਨੀ ਹੈ। ਸੋ ਅੱਜ ਦੀ ਬੈਠਕ ਕਾਫੀ ਅਹਿਮ ਹੈ ਤੇ ਉਹਦੇ ਪਰ ਸਭ ਦੀ ਨਜ਼ਰ ਹੈ। ਉਹ ਤੋਂ ਬਾਅਦ ਫਿਰ ਅਗਲਾ 16 ਤਰੀਕ ਦੇ ਬੰਦ ਤੋਂ ਬਾਅਦ ਨਹੀਂ ਤਾਂ ਫਿਰ ਫੈਸਲਾ ਹੋਣਾ ਕਿ ਕਿੱਧਰ ਨੂੰ ਜਾਏਗਾ ਅੰਦੋਲਨ। ਕਿਉਂਕਿ ਫਿਲਹਾਲ ਅੰਦੋਲਨ ਖਨੌਰੀ ਬਾਰਡਰ, ਸ਼ੰਭੂ ਬਾਰਡਰ ਤੇ ਰੁਕ ਕੇ ਸ਼ਾਂਤਮਈ ਤਰੀਕੇ ਨਾਲ ਇੰਤਜ਼ਾਰ ਕਰ ਰਿਹਾ, ਜਦੋਂ ਕਿ ਉਧਰੋਂ ਲਗਾਤਾਰ ਅਜੇ ਵੀ ਗੋਲੀਆਂ ਉਸੇ ਤਰ੍ਹਾਂ 100 ਤੋਂ ਵੱਧ ਮਾਮਲੇ ਜ਼ਖਮੀ ਹੋਣ ਦੇ ਪਰਸੋਂ ਆਏ ਸੀ। ਕੱਲ ਫੇਰ ਮਤਲਬ ਕਿ 70-80 ਤੋਂ ਵੱਧ ਦੇ ਮਾਮਲੇ ਜ਼ਖਮੀ ਹੋਣ ਦੇ ਆਏ ਨੇ। ਉਹਦੇ ਬਾਵਜੂਦ ਉਹ ਕਹਿੰਦੇ ਹਸਪਤਾਲਾਂ 'ਚ ਇਲਾਜ ਤਾਂ ਹੋ ਰਿਹਾ, ਪਰ ਉਹੀ ਜੀ ਕਾਨੂੰਨੀ ਕਾਰਵਾਈ ਲਈ ਸਰਕਾਰ ਸਾਹਮਣੇ ਹੀ ਨਹੀਂ ਆ ਰਹੀ। ਸੋ ਇਸ ਪਹਿਲੂ ਤੇ ਵੀ ਲੰਗਰ ਆਉਣੇ ਸ਼ੁਰੂ ਹੋ ਗਏ ਨੇ। ਸ਼੍ਰੋਮਣੀ ਕਮੇਟੀ ਨੇ ਪ੍ਰਵੀਨ ਜੀ ਐਲਾਨ ਕਰਤਾ ਕਿ ਅਸੀਂ ਲੰਗਰ ਲਾਵਾਂਗੇ ਕਿਸਾਨਾਂ ਦੇ ਲਈ। ਅੱਜ ਲੰਗਰ ਉੱਥੇ SGPC ਵੱਲੋਂ ਵੀ ਲਾ ਦਿੱਤਾ ਜਾਣਾ। ਬਾਕੀ ਸੰਸਥਾਵਾਂ ਨੇ ਵੀ ਐਲਾਨ ਕਰਤਾ ਕਿ ਅਸੀਂ ਵੀ, ਖਾਲਸਾ ਏਡ ਵੱਲੋਂ ਵੀ ਸਹਿਯੋਗ ਲਈ ਐਲਾਨ ਆ ਗਿਆ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਸਾਰੀਆਂ ਤਰ੍ਹਾਂ ਕਿਸਾਨਾਂ ਦੇ ਨਾਲ ਨਿੱਤਰਦੀਆਂ ਨਜ਼ਰ ਆ ਰਹੀਆਂ ਨੇ ਔਰ ਪੰਜਾਬ ਆਪ ਮੁਹਾਰੇ ਉੱਠ ਕੇ ਨਾਲ ਖੜਾ ਹੋ ਗਿਆ। ਹੌਲੀ ਹੌਲੀ ਜਥੇਬੰਦੀਆਂ ਸ਼ਰਮਾ ਜੀ ਸਮਰਥਨ ਦੇ ਵਿੱਚ ਤਾਂ ਆ ਰਹੀਆਂ, ਪਰ ਫਿਲਹਾਲ ਜਿਵੇਂ ਪਿਛਲੀ ਵਾਰੀ ਲੋਕਾਂ ਦਾ ਅੰਦੋਲਨ ਹੋ ਨਿਬੜਿਆ ਸੀ, ਉਹ ਗੱਲ ਹਲੇ ਅੰਦੋਲਨ ਨੂੰ ਉਸ ਮੁਕਾਮ ਤੇ ਪੁੱਜਣ ਦੇ ਵਿੱਚ ਥੋੜਾ ਸਮਾਂ ਜਿਹੜਾ ਉਹ ਲੱਗ ਸਕਦਾ। ਦੂਜੀ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਇਸ ਗੱਲ ਤੋਂ ਵੀ ਥੋੜੀ ਜਿਹੀ ਚਰਚਾ ਸ਼ੁਰੂ ਹੋਣ ਲੱਗੀ ਹੈ ਕਿ ਅਪਰੋਚ ਜਿਹੜੀ ਕਿਸਾਨ ਲੀਡਰਾਂ ਦੀ ਹੈ ਉਹਨੂੰ ਲੈ ਕੇ, ਕਿ ਇਹ ਕਹਿੰਦੇ ਨੇ ਕਿ ਇੱਥੇ ਬੈਠਣਾ ਤੇ ਦਿੱਲੀ ਬੈਠਣਾ ਗੱਲ ਇੱਕੋ ਹੀ ਹੈ, ਜਦ ਕਿ ਗੱਲ ਇੱਕੋ ਨਹੀਂ ਹੈ। ਇੱਥੇ ਬਹਿ ਕੇ ਤੁਸੀਂ ਪੰਜਾਬ ਦੇ ਸਰਮਾਏ ਦਾ ਨੁਕਸਾਨ ਕਰੋਗੇ, ਉੱਥੇ ਬਹਿ ਕੇ ਦਿੱਲੀ
ਦੇ ਵਿੱਚ ਪਹੁੰਚ ਕੇ, ਰਾਜਧਾਨੀ ਦੇ ਵਿੱਚ ਪਹੁੰਚ ਕੇ ਗੱਲ ਤੁਹਾਡੀ ਕੌਮਾਂਤਰੀ ਮੰਚ ਤੇ ਇਸੇ ਕਰਕੇ ਗਈ ਕਿਉਂਕਿ ਤੁਸੀਂ ਕੌਮੀ ਰਾਜਧਾਨੀ ਘੇਰੀ ਸੀ। ਸੋ ਪਰ ਫਿਰ ਵੀ ਲੋਕ ਕਹਿੰਦੇ ਨੇ ਕਿ ਅਸੀਂ ਕਿਸਾਨ ਲੀਡਰਾਂ ਕਰਕੇ ਨਹੀਂ ਜਾਂ ਹੋਰ ਗੱਲਾਂ ਕਰਕੇ ਨਹੀਂ, ਅਸੀਂ ਕਿਸਾਨੀ ਕਰਕੇ ਹਾਂ। ਕਿਸੇ ਦੇ ਵੀ ਸੱਟ ਲੱਗਦੀ ਹੈ ਤਾਂ ਖੂਨ ਖੌਲਦਾ। ਹੁਣ ਇਸੇ ਕਰਕੇ ਦੂਜੀਆਂ ਜਥੇਬੰਦੀਆਂ ਦੇ ਦਬਾਅ ਵਧਿਆ ਨਾ, ਜਿਵੇਂ ਜ਼ਖਮੀ ਕਿਸਾਨਾਂ ਦੀਆਂ ਤਸਵੀਰਾਂ ਆਈਆਂ, ਫਿਰ ਦੂਜੀਆਂ ਜਥੇਬੰਦੀਆਂ ਦੇ ਕਾਡਰ ਨੇ ਵੀ ਦਬਾਅ ਪਾਇਆ ਕਿ ਆਪਾਂ ਪਿੰਡਾਂ 'ਚ ਬੈਠੇ ਹਾਂ, ਆਪਣੇ ਨਾਲ ਦੇ ਉੱਥੇ ਲੜੀ ਜਾਂਦੇ ਆ, ਉਹਨਾਂ ਤੇ ਸਰਕਾਰ ਜ਼ੁਲਮ ਕਰ ਰਹੀ ਹੈ ਤੇ ਆਪਾਂ ਨੂੰ ਉੱਠਣਾ ਚਾਹੀਦਾ। ਇਸੇ 'ਚ ਟੋਲ ਫ੍ਰੀ, ਇਸੇ 'ਚ ਰੇਲਾਂ ਰੋਕਣ ਵਾਲੀ ਗੱਲ ਨਿਕਲੀ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਇਸੇ ਨੂੰ ਹੀ ਇੱਕ ਹੋਰ ਪੱਖ ਤੋਂ ਅੱਗੇ ਤੋਰ ਗਏ ਸ਼ਰਮਾ ਜੀ। ਪੰਜਾਬ ਤੇ ਹਰਿਆਣਾ ਦੇ ਡੀਸੀ ਦੇ ਵਿੱਚ ਖੜਕੀ ਹੈ, ਕਹਿੰਦੇ ਡਰੋਨ ਕਰਕੇ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਵੱਡਾ ਪਹਿਲੂ ਹੈ ਕਿ ਜਿਹੜੇ ਕੰਮ ਦੇ ਉੱਤੇ ਪੰਜਾਬ ਸਰਕਾਰ ਨੂੰ ਸਖਤੀ ਲੈਣੀ ਚਾਹੀਦੀ ਸੀ, ਉਸ ਮਸਲੇ ਤੇ ਇੱਕ ਜ਼ਿਲ੍ਹੇ ਦੇ ਡੀਸੀ ਨੇ ਸਖਤ ਫੈਸਲਾ ਲਿਆ। ਜੀ। ਪਟਿਆਲਾ ਜ਼ਿਲ੍ਹੇ ਦੇ ਡੀਸੀ ਨੇ ਸ਼ੌਕਤ ਅਹਿਮਦ ਪਰੇ ਜੀ। ਸ਼ੌਕਤ ਅਹਿਮਦ ਪਰੇ ਹੋਰਾਂ ਨੇ ਬਕਾਇਦਾ ਤੌਰ ਤੇ ਇੱਕ ਚਿੱਠੀ ਲਿਖੀ ਅੰਬਾਲਾ ਦੇ ਡੀਸੀ ਨੂੰ, ਤੇ ਉਸੇ ਤਰ੍ਹਾਂ ਉਹਨਾਂ ਨੇ ਅੰਬਾਲਾ ਦੀ ਐਸਐਸਪੀ ਨੂੰ ਵੀ ਤਾੜਨਾ ਭਰੇ ਖੱਤ ਭੇਜਿਆ, ਸੁਨੇਹਾ ਭੇਜਿਆ ਕਿ ਆਹ ਕੀ ਤਰੀਕਾ ਹੈ, ਤੁਸੀਂ ਆਪਣਾ ਡਰੋਨ ਪੰਜਾਬ ਦੀ ਹੱਦ ਚ ਆ ਕੇ ਕਿਵੇਂ ਕਾਰਵਾਈ ਕਰਾ ਸਕਦੇ ਹੋ? ਤੁਸੀਂ ਆਪਣੇ ਡਰੋਨ ਰਾਹੀਂ ਪੰਜਾਬ ਦੀ ਹੱਦ ਚ ਬੈਠੇ ਕਿਸਾਨਾਂ ਦੇ ਉੱਤੇ ਕਿਵੇਂ ਆ ਕੇ ਬੰਬਾਰੀ ਕਰਾ ਸਕਦੇ ਹੋ, ਕਿਵੇਂ ਗੋਲੇ ਸੁੱਟ ਸਕਦੇ ਹੋ, ਅਥਰੂ ਗੈਸ ਦੇ ਗੋਲੇ। ਸੋ ਇਸ ਨੂੰ ਲੈ ਕੇ ਉਹਨਾਂ ਨੇ ਸਖਤ ਇਤਰਾਜ਼ ਪ੍ਰਗਟਾਇਆ ਤੇ ਉਹਨਾਂ ਨੇ ਫਿਰ ਇਹ ਬਾਅਦ ਚੋਂ ਦਮ ਵੀ ਭਰਿਆ ਕਿ ਹਾਂ, ਮੇਰੀ ਇਹ ਚਿੱਠੀ ਤੋਂ ਬਾਅਦ ਡਰੋਨ ਪੰਜਾਬ ਦੀ ਹੱਦ ਚ ਨਹੀਂ ਆਇਆ। ਜੀ। ਉਧਰ ਮੈਂ ਦੇਖ ਰਿਹਾ ਸੀਗਾ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਭੜਕ ਪਏ, ਕਿਆ ਦੱਸੋ ਜੀ ਕੀ ਤਰੀਕਾ ਹੈ, ਭਾਰਤ ਪਾਕਿਸਤਾਨ ਦੀ ਹੱਦ ਥੋੜਾ ਹੈ ਨਾ, ਜੇਕਰ ਸਾਡੇ ਬੰਦਿਆਂ ਤੇ ਕੋਈ ਹਮਲਾ ਕਰੂਗਾ ਤਾਂ ਅਸੀਂ ਪਿੱਛਾ ਕਰਕੇ ਤਾਂ ਫੜਾਂਗੇ ਹੀ, ਇਸ ਲਈ ਏਦਾਂ ਡੀਸੀ ਸਾਨੂੰ ਕਿਵੇਂ ਕਹਿ ਸਕਦਾ ਇਹ ਭਾਰਤ ਪਾਕਿਸਤਾਨ ਦੀ ਹੱਦ ਨਹੀਂ ਹੈ। ਇੱਧਰ ਕੁਝ ਕਿਸਾਨ ਜਿਹੜੇ ਜ਼ਖਮੀ ਨੇ, ਉਹਨਾਂ ਚੋਂ ਇੱਕ ਦੋ ਨੇ ਇਹ ਵੀ ਹਵਾਲਾ ਦਿੱਤਾ ਕਿ ਉਧਰੋਂ ਕੁਝ ਅਸਲੀ ਗੋਲੀਆਂ ਵੀ ਚਲਾਈਆਂ। ਠੀਕ ਹੈ, ਇਹ ਵੀ ਗੱਲਾਂ ਸਾਹਮਣੇ ਹੈ। ਉਹ ਕਹਿੰਦੇ ਕਿ ਇਹ ਪਾਕਿਸਤਾਨ ਦੀ ਹੱਦ ਤੇ ਥੋੜਾ ਬੈਠੇ ਆ ਕਿ ਅਸੀਂ ਭਾਰਤੀ ਆ ਤੇ ਉਹ ਪਾਕਿਸਤਾਨੀ ਆ, ਜਾਂ ਅਸੀਂ ਪਾਕਿਸਤਾਨੀ ਉਹ ਭਾਰਤੀ ਆ, ਸਾਡੇ ਤੇ ਏਦਾਂ ਗੋਲੀਆਂ ਚਲਾਉਂਗੇ ਅਸਲੀ। ਸੋ ਇਹ ਵੀ ਦਮ ਭਰਿਆ ਜਾ ਰਿਹਾ। ਇਹਦੀਆਂ ਖਬਰਾਂ ਨਸਰ ਵੀ ਹੋਈਆਂ ਕੁਝ ਥਾਵਾਂ ਤੇ ਗਿਆ ਕਿ ਅਸਲੀ ਗੋਲੀਆਂ ਦੀ ਵੀ ਸ਼ਿਕਾਇਤ ਆ ਰਹੀ ਹੈ। ਕੁਝ ਕੀ ਇਹ ਸੱਚਾਈ ਹੈ ਜਾਂ ਨਹੀਂ, ਇਹਦੀ ਅਸੀਂ ਕੋਈ ਪੁਖਤਾ ਜਾਣਕਾਰੀ ਨਹੀਂ ਦੇ ਸਕਦੇ, ਪਰ ਇਹ ਚਰਚਾ ਉੱਥੋਂ ਨਿਕਲ ਕੇ ਆਈ ਤੇ ਇਸ ਲਈ ਅਖਬਾਰਾਂ ਦੀ ਖਬਰਾਂ ਵੀ ਬਣੀਆਂ ਨਾ ਕਿ ਇਹੋ ਜਿਹਾ ਰੌਲਾ ਵੀ ਪਿਆ। ਸੋ ਇਸ ਲਈ ਦੋਵੇਂ ਪਾਸੇ ਹਵਾਲਾ ਆ ਰਿਹਾ ਕਿ ਪਾਕਿਸਤਾਨ ਦੀ ਹੱਦ ਥੋੜਾ, ਪਰ ਇਸ ਵਿਚਾਲੇ ਅੰਬਾਲੇ ਦੇ ਡੀਸੀ ਦਾ ਬਿਆਨ ਆਇਆ ਜੀ, ਕਹਿੰਦੇ ਜੀ ਸਾਡੇ ਡਰੋਨ ਨੂੰ ਲੈ ਕੇ ਇਤਰਾਜ਼ ਪ੍ਰਗਟਾਈ ਜਾਂਦੇ ਨੇ ਜੀ, ਉਧਰ ਚਾਈਨੀਜ਼ ਡੋਰ ਨਾਲ ਪਤੰਗ ਉਡਾ ਰਹੇ ਨੇ ਕਿ ਸਾਡੇ, ਕਿਉਂਕਿ ਅਸਲ ਦੇ ਵਿੱਚ ਇਹ ਵੀ ਗੱਲ ਆਈ ਕਿ ਕਿਸਾਨਾਂ ਨੇ ਤੋੜ ਲੱਭ ਲਿਆ ਡਰੋਨ ਦਾ ਤੇ ਉਹ ਪਤੰਗ ਉਡਾਉਂਦੇ ਨੇ ਤੇ ਪਤੰਗ ਜਦੋਂ ਨੇੜੇ ਜਾਂਦਾ ਤਾਂ ਡਰੋਨ ਭੱਜ ਜਾਂਦਾ। ਠੀਕ ਹੈ ਜੀ, ਉਹਨੂੰ ਪਿੱਛੇ ਜਾਣਾ ਪੈਂਦਾ ਹੈ। ਇੱਕ ਦੋ ਵਾਰ ਕਹਿੰਦੇ ਪਤੰਗ ਚੁਲਝਿਆ ਵੀ ਆ ਡਰੋਨ ਤੇ, ਇਸ ਲਈ ਕਿਸਾਨਾਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਡਰੋਨ ਗੇਰ ਲਿਆ, ਉਹ ਕਹਿੰਦੇ ਨਹੀਂ ਜੀ ਅਸੀਂ ਸਫਲ ਲੈਂਡਿੰਗ ਕਰਾਈ ਆ। ਸੋ ਇਹੋ ਜਿਹਾ ਵੀ ਉੱਥੇ ਦ੍ਰਿਸ਼ ਬਣਦਾ ਨਜ਼ਰ ਆਇਆ। ਸੋ ਪਰ ਕੱਲ ਡਰੋਨ ਉਲਝਿਆ ਜ਼ਰੂਰ ਰਿਹਾ। ਸੋ ਇਸ ਲਈ ਚਾਹੇ ਉਹ ਸ਼ੌਕਤ ਅਹਿਮਦ ਪਰੇ ਹੋਰਾਂ ਦੀ ਸਖਤ ਚਿੱਠੀ ਦਾ ਪਹਿਲੂ ਹੋਵੇ ਤੇ ਚਾਹੇ ਉਹ ਪਤੰਗਾਂ ਦਾ ਹਵਾਲਾ ਹੋਵੇ, ਕਿਉਂਕਿ ਕੁਝ ਤੋੜ ਲੱਭੇ ਨੇ ਕਿਸਾਨਾਂ ਨੇ। ਜਿਵੇਂ ਉਹ ਛੜਕਾਲੀਆਂ ਮਸ਼ੀਨਾਂ ਲਿਆਂਦੀਆਂ ਕਿ ਜਦੋਂ ਉਹ ਲਿਆਉਂਦੇ ਨੇ, ਮਤਲਬ ਕਿ ਛਿੜਦੇ ਨੇ ਹੈ ਨਾ ਗੋਲਾ ਅਥਰੂ ਗੈਸ ਦਾ, ਤੇ ਜਦੇ ਉਹ ਪੰਪ ਵਾਲੀਆਂ ਮਸ਼ੀਨਾਂ ਉਹਨਾਂ ਤੇ ਛੜਕਾ ਕਰਕੇ ਪਾਣੀ ਛਿੜਕ ਕੇ ਉਹਨੂੰ ਉੱਥੇ ਠੰਡਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਵੱਡੇ ਪੱਖੇ ਲਿਆਂਦੇ ਕਿ ਪੱਖੇ ਚਲਾ ਕੇ ਜਦੇ ਹਵਾ ਦਾ ਰੁਖ ਉਧਰ ਨੂੰ ਕਿ ਧੂੰਆਂ ਉਧਰ ਨੂੰ ਜਾਵੇ। ਇਸ ਲਈ ਇਸੇ ਤਰ੍ਹਾਂ ਪਤੰਗ ਵਾਲਾ ਤੋੜ ਕਹਿੰਦੇ ਕੱਢ ਲਿਆ। ਤੇ ਹੁਣ ਉਹਨਾਂ ਦਾ ਡੀਸੀ ਕਹੀ ਜਾਂਦਾ ਨਹੀਂ ਜੇ ਇਤਰਾਜ਼ਯੋਗ ਜਿਹੜੀ ਡੋਰ ਹੈ ਉਹ ਵਰਤ ਰਹੇ ਨੇ। ਜੇ ਇਹ ਗੱਲ ਹੈ ਪ੍ਰਵੀਨ ਜੀ, ਤਾਂ ਕੋਰਟ ਦੇ ਹਵਾਲੇ ਨਾਲ ਤਾਂ ਪਲਾਸਟਿਕ ਦੀ ਗੋਲੀ ਤੇ ਵੀ ਰੋਕ ਹੈ। ਹਾਂਜੀ ਹਾਂਜੀ ਬਿਲਕੁਲ, ਉਹ ਤਾਂ ਬਹੁਤ ਹਲਕਾ ਆ, ਉਹ ਵਰਤਿਆ ਜਾ ਸਕਦਾ ਜੇਕਰ, ਕਿਉਂਕਿ ਜੰਮੂ ਕਸ਼ਮੀਰ ਦੇ ਹਵਾਲੇ ਤੁਹਾਡੇ ਧਿਆਨ ਚ ਹੋਵੇ ਮਾਮਲਾ ਅਦਾਲਤ ਚ ਆਇਆ ਸੀ ਤੇ ਹੁਣ ਇਹ ਕਿਹਦੇ ਹੁਕਮਾਂ ਤੇ ਚੱਲ ਰਹੀਆਂ ਪਲਾਸਟਿਕ ਦੀਆਂ ਗੋਲੀਆਂ ਵੀ। ਸੋ ਇਸ ਦਾ ਵੀ ਜਵਾਬ ਦੇਣ। ਸੋ ਇਸ ਪਹਿਲੂ ਤੇ ਉੱਤੇ ਡੀਸੀ ਸਾਹਿਬ ਦਾ ਸਖਤ ਰੁਖ ਇੱਕ ਕਮਾਲ ਦਾ ਪੱਖ ਦਿਖਾਉਂਦਾ ਹੈ ਕਿ ਹਾਂ ਉਹਨਾਂ ਨੇ ਇੱਕ ਸਹੀ ਫੈਸਲਾ ਲਿਆ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਏ। ਮੋਹਾਲੀ ਦੇ ਵਿੱਚ ਧਾਰਾ 144 ਤੇ ਸ਼ੰਭੂ ਦੇ ਆਲੇ ਦੁਆਲੇ ਇੰਟਰਨੈਟ ਬੰਦ ਹੋਇਆ, ਕਹਿੰਦੇ ਕਿਸ ਦੇ ਹੁਕਮਾਂ ਤੇ ਬੰਦ ਹੋਇਆ? ਇਹ ਪਹਿਲੀ ਬਣੀ ਹੋਈ ਹੈ ਪ੍ਰਵੀਨ ਜੀ। ਜਿਸ ਤਰ੍ਹਾਂ ਆਪਾਂ ਡੀਸੀ ਸਾਹਿਬ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਇਸੇ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਸਖਤ ਰੁਖ ਅਖਤਿਆਰ ਕੀਤਾ ਸੀ ਜੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਬੇਸ਼ੱਕ ਪੰਜਾਬ ਸਰਕਾਰ ਨੂੰ ਵੀ, ਹਰਿਆਣਾ ਸਰਕਾਰ ਨੂੰ ਵੀ, ਇੱਥੋਂ ਤੱਕ ਕਿ ਆਪਣਾ ਕੇਂਦਰ ਸਰਕਾਰ ਨੂੰ ਵੀ ਤਲਬ ਕੀਤਾ ਤੇ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਮਤਲਬ ਕਿ ਇਹ ਮਸਲਾ ਹੱਲ ਕਰ ਰਹੇ ਹੋ, ਕੀ ਤੁਹਾਡੀ ਪਹਿਲ ਕਦਮੀ ਆ। ਉਹ ਕਹਿੰਦੇ ਸੀ ਕਿ ਪੁਲਿਸ ਦਾ ਸਖਤ ਰੁਖ ਆਖਰੀ ਪੜਾਅ ਹੋਣਾ ਚਾਹੀਦਾ, ਤੁਹਾਡੇ ਤੰਤਰ ਦਾ ਸਖਤ ਰੁਖ ਆਖਰੀ ਪੜਾਅ ਹੋਣਾ ਚਾਹੀਦਾ। ਉਹ ਤੋਂ ਪਹਿਲਾਂ ਤੁਸੀਂ ਬੈਲੈਂਸ ਕਰਕੇ ਕਿਵੇਂ ਚੱਲੋਗੇ, ਲੋਕਾਂ ਦੇ ਹਿੱਤਾਂ ਦੀ ਵੀ ਰਾਖੀ ਤੇ ਕਿਸਾਨੀ ਮਸਲਿਆਂ ਦੀ ਵੀ ਰਾਖੀ, ਉਹਦੇ ਲਈ ਤੁਸੀਂ ਕੀ ਚਾਰਜੋਈ ਕਰ ਰਹੇ ਹੋ? ਇਹ ਸਵਾਲ ਉਧਰੋਂ ਵੀ ਆਇਆ ਸੀ ਤੇ ਹਰਿਆਣਾ ਨੂੰ ਤਾੜਨਾ ਕਰਕੇ ਪੁੱਛਿਆ ਸੀ ਤੁਸੀਂ ਰਾਹ ਕਿਉਂ ਰੋਕਿਆ। ਉਸੇ ਤਰ੍ਹਾਂ ਡੀਸੀ ਸਾਹਿਬ ਨੇ ਪੁੱਛਿਆ ਕਿ ਤੁਸੀਂ ਸਾਡੇ ਖੇਤਰ ਡਰੋਨ ਕਿਵੇਂ ਭੇਜ ਰਹੇ ਹੋ। ਹੁਣ ਉਸੇ ਤਰ੍ਹਾਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ ਹਾਂ ਜੀ, ਅਸੀਂ ਕਿਸਾਨਾਂ ਦੇ ਹੱਕ ਚ ਆ, ਪਰ ਸਵਾਲ ਇਹ ਆ ਰਿਹਾ ਕਿ ਜਿਹੜੇ ਕਿਸਾਨ ਜ਼ਖਮੀ ਹੋ ਰਹੇ ਨੇ ਉਹਨਾਂ ਵੱਲੋਂ ਹਸਪਤਾਲਾਂ ਚ ਇਲਾਜ ਤਾਂ ਕਰਾਇਆ ਜਾ ਰਿਹਾ ਹੈ,
ਉਹਨਾਂ ਦੇ ਪਰਚੇ ਕੱਟਣ ਤੋਂ ਬਾਅਦ FIR ਕਿਉਂ ਨਹੀਂ ਹੋਈ ਹਰਿਆਣਾ ਦੇ ਪੁਲਿਸਾਂ ਦੇ ਉੱਤੇ ਜਾਂ ਉੱਥੇ ਦੇ ਕਰਮਚਾਰੀਆਂ ਦੇ ਉੱਤੇ ਜਾਂ ਉੱਥੇ ਦੇ ਪ੍ਰਸ਼ਾਸਨ ਦੇ ਉੱਤੇ, ਉੱਥੇ ਦੀ ਸਰਕਾਰ ਦੇ ਹਵਾਲੇ ਨਾਲ ਕਿ ਭਾਈ ਤੁਸੀਂ ਸਾਡੀ ਆਪਣੀ ਹੱਦ 'ਚ, ਪੰਜਾਬ ਦੀ ਹੱਦ 'ਚ ਬੈਠੇ ਕਿਸਾਨਾਂ ਦੇ ਉੱਤੇ ਹਮਲਾ ਕਿਵੇਂ ਕਰ ਸਕਦੇ? ਉਹਦੇ ਲਈ ਪਰਚਾ ਕੌਣ ਕੱਟੇਗਾ? ਉਹਦੇ ਲਈ ਕਾਰਵਾਈ ਕੌਣ ਕਰੇਗਾ? ਇਸ ਤੋਂ ਗਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਉਹ ਤਾਂ ਸਾਡੀ ਹੱਦ 'ਚ ਬੈਠੇ ਨੇ। ਜਿਵੇਂ DC ਸਾਹਿਬ ਨੇ ਕਿਹਾ ਕਿ ਤੁਸੀਂ ਸਾਡੀ ਹੱਦ 'ਚ ਆ ਕੇ ਡਰੋਨ ਰਾਹੀਂ ਗੋਲੇ ਸਿੱਟ ਰਹੇ ਹੋ, ਨਵਜੋਤ ਸਿੱਧੂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਆਪਣੇ ਇਲਾਕੇ 'ਚ ਤਾਂ ਰੱਖਿਆ ਕਰੋ, ਤਾਂ ਤੁਹਾਡੇ ਇਲਾਕੇ 'ਚ ਬੜੇ ਹੋਏ ਨੇ। ਕੀ ਬੈਰੀਕੇਡ ਪੰਜਾਬ ਦੀ ਹੱਦ ਤੱਕ ਲੱਗੇ ਨੇ ਜੀ? ਇਸ ਗੱਲ ਦਾ ਕੋਈ ਸਰਕਾਰ ਜਵਾਬ ਦੇਗੀ। ਪਰ ਇਹ ਤੋਂ ਵੀ ਅੱਗੇ ਮੋਹਾਲੀ ਦੇ ਵਿੱਚ ਬਕਾਇਦਾ ਪੰਜਾਬ ਪੁਲਿਸ ਨੇ ਹੁਕਮ ਜਾਰੀ ਕੀਤਾ ਕਿ ਜੀ ਇੱਥੇ ਧਾਰਾ 144 ਆ ਗਿਆ, ਟਰੈਕਟਰ ਟਰੈਲੀਆਂ ਇੱਥੇ ਨਹੀਂ ਵੜ ਸਕਦੀਆਂ। ਅੱਛਾ, ਇੱਥੇ ਲੋਕ ਇਕੱਠੇ ਨਹੀਂ ਹੋ ਸਕਦੇ। ਟਰੈਕਟਰ ਟਰੈਲੀ ਵੜਨ ਤੇ ਮੋਹਾਲੀ, ਚੰਡੀਗੜ੍ਹ 'ਚ ਪਹਿਲਾਂ ਹੀ ਲੱਗੀ ਹੋਈ ਹੈ। ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼, ਅਗਲੇ ਕਹਿਣਗੇ ਠੀਕ ਹੈ ਜੀ ਸਾਡਾ ਹੀ ਪ੍ਰਸ਼ਾਸਕ ਹੈ, ਅਸੀਂ ਆਪਣਾ ਲਾਇਆ ਹੋਇਆ, ਪੁਲਿਸ ਸਾਡੀ ਹੈ ਜੀ, ਕੇਂਦਰ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਆਉਂਦੀ ਹੈ। ਪਰ ਮੋਹਾਲੀ ਕਿਹਦੇ ਅਧੀਨ ਆਉਂਦਾ? ਮੋਹਾਲੀ ਦਾ ਗ੍ਰਹਿ ਮੰਤਰੀ ਕੌਣ ਹੈ? ਮੋਹਾਲੀ ਦੀ ਸਰਕਾਰ ਕੌਣ ਹੈ? ਮੋਹਾਲੀ ਦਾ ਮੁਖੀ ਕੌਣ ਹੈ? ਪੰਜਾਬ ਦੇ ਮੋਹਾਲੀ ਜ਼ਿਲ੍ਹੇ 'ਚ ਧਾਰਾ 144 ਇਸ ਅੰਦੋਲਨ ਦੇ ਦੌਰਾਨ ਲੱਗਣਾ, ਇਹਦੇ ਕੀ ਮਾਇਨੇ ਨੇ? ਇਸ ਤੋਂ ਗਾਂ ਸ਼ੰਭੂ ਖੇਤਰ, ਖਨੌਰੀ ਖੇਤਰ, ਹੈ ਨਾ, ਇੱਧਰ ਸਾਰਾ ਆਪਣਾ ਡੱਬ ਵਾਲੀ ਵਾਲਾ ਖੇਤਰ, ਜਾਂ ਜੇ ਮੈਂ ਸ਼ੰਭੂ ਦੇ ਖੇਤਰ ਦੇ ਨੇੜੇ ਤੇੜੇ ਦੀ ਗੱਲ ਕਰਾਂ ਤਾਂ ਰਾਜਪੁਰਾ, ਪਟਿਆਲਾ, ਇੱਧਰ ਨੂੰ ਬਨੂੜ, ਫਤਿਹਗੜ੍ਹ ਸਾਹਿਬ, ਇਹ ਸਾਰੇ ਖੇਤਰਾਂ 'ਚ ਇੰਟਰਨੈਟ ਪ੍ਰਭਾਵਿਤ ਹੋ ਰਿਹਾ। ਹੁਣ ਉੱਥੇ ਇੰਟਰਨੈਟ ਬੰਦ ਦਾ ਅਸਰ ਅਸੀਂ ਦੇਖ ਸਕਦੇ ਹਾਂ ਕਿ ਠੀਕ ਹੈ ਉਹਨਾਂ ਨੇ ਆਪਣੇ ਵਾਲੇ ਪਾਸੇ ਬੰਦ ਕੀਤਾ, ਥੋੜਾ ਬਹੁਤ ਇੱਧਰ ਅਸਰ ਆਉਂਦਾ ਹੋਊਗਾ, ਪਰ ਉੱਥੋਂ ਕਵਰ ਕਰਕੇ ਫਿਰ ਸਾਡਾ ਮੀਡੀਆ ਜਿਵੇਂ ਦਿੱਲੀ ਕਰਦੇ ਸੀ ਅਸੀਂ ਕਿ ਹਾਂ ਮੌਕੇ ਤੋਂ ਕਵਰ ਕਰ ਲਿਆ, ਫਿਰ 5 ਕਿਲੋਮੀਟਰ 10 ਕਿਲੋਮੀਟਰ ਪਰੇ ਜਾ ਕੇ ਜਿੱਥੇ ਮਾੜਾ ਮੋਟਾ ਨੈਟ ਮਿਲੇ ਉੱਥੇ ਜਾ ਕੇ ਅਸੀਂ ਆਪਣੀਆਂ ਫਾਈਲਾਂ ਭੇਜਦੇ ਸੀ ਆਪਣੇ ਅਦਾਰਿਆਂ ਨੂੰ ਨਾ। ਹੁਣ ਇੱਥੇ ਵੀ ਜਿਹੜਾ ਫੀਲਡ ਜਰਨਲਿਸਟ ਸਾਡੀਆਂ ਟੀਮਾਂ ਵੱਖ-ਵੱਖ ਗਈਆਂ ਹੋਈਆਂ ਚੈਨਲਾਂ ਦੀਆਂ, ਉੱਥੇ ਜਾ ਕੇ ਕਵਰ ਕਰਕੇ ਜਦੋਂ ਉਹਨੂੰ ਗਾਂ 10 ਕਿਲੋਮੀਟਰ 20 ਕਿਲੋਮੀਟਰ ਆ ਕੇ ਭੇਜਣ ਦੀ ਕੋਸ਼ਿਸ਼ ਕਰਦੀਆਂ ਤਾਂ ਪੰਜਾਬ 'ਚ ਇੰਟਰਨੈਟ ਬੰਦ ਹੈ। ਖੇਤਰ 'ਚ, ਬਨੂੜ ਦੇ ਖੇਤਰ 'ਚ, ਅਜੀਰਕਪੁਰ ਵਾਲੇ ਪਾਸੇ ਨੂੰ, ਰਾਜਪੁਰ ਵਾਲੇ ਪਾਸੇ ਨੂੰ, ਪਟਿਆਲੇ ਵਾਲੇ ਪਾਸੇ ਨੂੰ ਇੰਟਰਨੈਟ ਪ੍ਰਭਾਵਿਤ ਹੋ ਰਿਹਾ। ਉਹ ਕਿਹਦੇ ਹੁਕਮਾਂ ਤੇ ਬੰਦ ਹੈ? ਮੋਹਾਲੀ 'ਚ ਧਾਰਾ 144 ਕਿਹਦੇ ਹੁਕਮਾਂ ਤੇ ਲੱਗੀ ਹੈ? ਬਿਲਕੁਲ ਪੰਜਾਬ ਸਰਕਾਰ ਨੇ ਹੁਕਮ ਦਿੱਤਾ, ਪਰ ਹੁਕਮ ਦੀ ਚਿੱਠੀ ਤਾਂ ਅਸੀਂ ਕੋਈ ਦੇਖੀ ਨਹੀਂ। ਫਿਰ ਇਹ ਮੂੰਹ-ਜ਼ਬਾਨੀ ਹੁਕਮ ਹੈ ਜਾਂ ਪੰਜਾਬ 'ਚ ਕੇਂਦਰ ਸਰਕਾਰ ਦਾ ਰਾਜ ਚੱਲਦਾ, ਉਹਨਾਂ ਦਾ ਹੁਕਮ ਚੱਲਦਾ, ਹੁਕਮ ਤੇ ਬੰਦ ਹੋਇਆ। ਸੋ ਇਹ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਕਿ ਕਿਹੜੀ ਖੇਡ ਹੈ। ਉੱਥੇ ਕੱਲ ਇੱਕ ਖੁਫੀਆ ਬੰਦਾ ਫੜ ਲਿਆ, ਕਹਿੰਦੇ ਉਹ ਮੰਨ ਗਿਆ ਕਿ ਮੈਂ ਹਰਿਆਣੇ ਦਾ ਇੰਪਲਾਈ ਹਾਂ ਜੀ, ਮੈਨੂੰ ਹਰਿਆਣਾ ਨੇ ਭੇਜਿਆ ਜੀ, ਠੀਕ ਹੈ ਨਾ। ਉਹ ਪੰਜਾਬ ਦੀ ਹੱਦ 'ਚ ਕਿਵੇਂ ਹੈ ਜੀ? ਸਾਡਾ ਤੰਤਰ ਕੀ ਕਰ ਰਿਹਾ ਫਿਰ? ਸੋ ਇਸ ਲਈ ਇਹ ਸਾਰੇ ਪਹਿਲੂ ਨੇ ਇੱਕ ਸਵਾਲ ਖੜਾ ਕੀਤਾ ਕਿ ਪੰਜਾਬ ਸਰਕਾਰ ਕਿਤੇ ਆਪ ਵੀ ਦੋਹਰੀ ਖੇਡ ਤਾਂ ਨਹੀਂ ਖੇਡੀ ਜਾਂਦੀ। ਉਸ ਨੂੰ ਵੀ ਸਵਾਲਾਂ ਦੇ ਘੇਰੇ 'ਚ ਆ ਗਿਆ ਇਹ ਪਹਿਲੂ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ MSP ਦੀ ਗਰੰਟੀ ਦੇ ਕਹਿੰਦੇ ਮਾਇਨੇ ਕੀ ਹੈ ਜੀ? ਜੀ ਆਪਾਂ ਕੱਲ ਵੀ ਥੋੜੀ ਜਿਹੀ ਗੱਲ ਕਰ ਰਹੇ ਸੀ ਕਿ ਇੱਕ ਹੁੰਦਾ ਰਿਟੇਲ ਪ੍ਰਾਈਸ ਤੇ ਇੱਕ ਹੁੰਦਾ ਖਰੀਦ ਪ੍ਰਾਈਸ, ਹੈ ਨਾ। ਸੋ ਕਿਸਾਨਾਂ ਦੇ ਹਵਾਲੇ ਨਾਲ, ਕਿਸਾਨਾਂ ਦੇ ਲਈ MSP ਵਾਲਾ ਇਹ ਸਵਾਮੀਨਾਥਨ ਦੇ ਹਵਾਲੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ ਇਹਨੂੰ, ਕਿ ਜਿਹੜਾ ਕੋਈ ਚੀਜ਼ ਦਾ ਉਤਪਾਦਨ ਹੋਇਆ ਹੈ ਉਸ ਚੀਜ਼ ਨੂੰ ਸਰਕਾਰ ਜੇਕਰ ਖਰੀਦੇਗੀ ਤਾਂ ਉਹ ਘੱਟੋ ਘੱਟ ਉਹਦੀ ਇੱਕ ਲਾਗਤ ਚੋਂ ਮੁਨਾਫੇ ਦਾ ਉਹ ਰੱਖ ਕੇ ਉਹ ਖਰੀਦੇਗੀ, ਤੇ ਉਸ ਤੋਂ ਬਾਅਦ ਉਹਨੂੰ ਬਾਜ਼ਾਰ 'ਚ ਜਿਸ ਮਰਜ਼ੀ ਭਾਅ ਤੇ ਵਪਾਰੀਆਂ ਦੇ ਵੱਲੋਂ ਇਹਨਾਂ ਨੂੰ ਤਿਆਰ ਕਰਨਾ, ਪੈਕ ਕਰਨਾ, ਉਹਦੀ ਕੋਈ ਸੁਧਾਈ ਕਰਨੀ, ਜੋ ਕਰਨੀ ਉਹ ਵਿਕਦਾ। ਪਰ ਇਹਦੇ ਵਿੱਚ ਹੁਣ ਜਿਵੇਂ ਕਣਕ ਝੋਨਾ ਸਰਕਾਰ MSP ਤੇ ਖਰੀਦਦੀ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਪੈਮਾਨੇ ਲਾਏ ਹੋ ਨਾ ਕਿ ਇੰਨੀ ਨਮੀ ਚਾਹੀਦੀ ਹੈ ਜੀ, ਇਹ ਤੋਂ ਵੱਧ ਹੋਊਗੀ ਤਾਂ ਅਸੀਂ ਨਹੀਂ ਖਰੀਦਾਂਗੇ ਜੀ, ਇੰਨਾ ਆਹ ਚਾਹੀਦਾ ਜੀ, ਦਾਣਾ ਮੋਜੂ ਨਹੀਂ ਚਾਹੀਦਾ ਜੀ, ਬੜੇ ਤਰ੍ਹਾਂ ਦੇ ਫਾਰਮੂਲੇ ਨੇ। ਹੁਣ ਉਸ ਹਵਾਲੇ ਨਾਲ ਕਹਿੰਦੇ ਜੀ ਸਾਰੀਆਂ ਫਸਲਾਂ ਤੇ ਅਸੀਂ 23 ਫਸਲਾਂ ਦੀ ਸਰਕਾਰ MSP ਲਾਉਂਦੀ ਆ ਕਿ 23 ਤੇ ਖਰੀਦ ਦੀ ਗਰੰਟੀ ਕਹਿੰਦੇ ਜੀ ਤੁਰੰਤ ਸੰਭਵ ਨਹੀਂ ਹੈ। ਸਵਾਲ ਇਹ ਹੈ ਕਿ ਜਦੋਂ MSP ਦੇ ਹਵਾਲੇ ਨਾਲ ਖਰੀਦ ਕਰਨੀ ਹੁੰਦੀ ਹੈ ਤਾਂ ਸਿੰਪਲ ਜਿਹਾ ਤਰੀਕਾ ਹੈ ਪ੍ਰਵੀਨ ਜੀ, ਇਹਨੂੰ ਮਤਲਬ ਕਿ C2+50 ਦਾ ਫਾਰਮੂਲਾ ਕਹਿੰਦੇ ਆ। ਜੀ ਇਹ ਸਵਾਮੀਨਾਥਨ ਦੇ ਹਵਾਲੇ ਨਾਲ C2+50 ਦਾ ਫਾਰਮੂਲਾ, ਮਤਲਬ ਕਿ ਜਿੰਨੀ ਕਿਸੇ ਉਤਪਾਦਨ ਤੇ ਕੁੱਲ ਲਾਗਤ ਆਈ ਹੈ ਉਸ ਲਾਗਤ ਦੇ ਵਿੱਚ 50% ਉਹਦਾ ਜੋੜ ਕੇ MSP ਤੈਅ ਹੋ ਜਾਏਗੀ। ਮਤਲਬ ਉਤਪਾਦਨ ਦੀ ਔਸਤ ਲਾਗਤ ਦੇ ਵਿੱਚ ਘੱਟੋ ਘੱਟ ਉਹਦਾ 50% ਦੀ ਹੋਰ ਵਾਧਾ ਕਰਕੇ ਤੇ ਉਸ ਦੀ MSP ਤੈਅ ਹੋਊਗੀ। ਕਾਰਨ ਲਾਗਤ ਸਿਰਫ ਉਹ ਹੈ ਕਿ ਉਸ ਨੂੰ ਪੈਦਾ ਕਰਨ ਦੇ ਲਈ ਕੀ ਕੁਝ ਵਰਤਿਆ, ਕਿੰਨਾ ਕੁਝ ਵਰਤਿਆ ਉਹ ਹੈ, ਪਰ ਉਹ ਤੋਂ ਬਿਨਾਂ ਕਿਸਾਨ ਨੂੰ ਮੁਨਾਫੇ ਤੌਰ ਤੇ ਉਹਦੀ ਦਿਹਾੜੀ ਵੀ ਤਾਂ ਹੈ, ਤੇ ਉਹਦੀ ਦਿਹਾੜੀ ਬਾਕੀਆਂ ਮਜ਼ਦੂਰਾਂ ਵਾਂਗ 8 ਘੰਟੇ ਵਾਲੀ ਥੋੜਾ ਹੈ, ਸ਼ਾਮ ਦੀ ਸ਼ਿਫਟ ਦਾ ਉਹਨੂੰ ਵਾਧੂ ਥੋੜਾ ਕੁਝ ਮਿਲਦਾ। ਕਣੀ ਦਾ ਹਵਾਲਾ ਸਾਰਾ ਕੁਝ ਪਿਆ। ਸੋ ਇਸ ਲਈ ਉਹ ਕਹਿੰਦੇ ਕਿ ਇਹ ਪੰਜਾਬ ਦੀ ਇਸ ਪਹਿਲੂ ਦੇ ਉੱਤੇ ਸਰਕਾਰ ਆਉਣ ਲਈ ਤਿਆਰ ਨਹੀਂ ਕਿ ਜੀ ਬਜਟ ਨੀਗਾ, ਤੁਰੰਤ ਦੇ ਨਹੀਂ ਸਕਦੇ, ਇਹ ਸੰਭਵ ਨੀਗਾ ਜੀ, ਇੱਕਦਮ ਕਾਨੂੰਨ ਨਹੀਂ ਬਣਾ ਸਕਦੇ।
ਸੋ ਸਵਾਮੀਨਾਥਨ ਦੇ ਹਵਾਲੇ ਨਾਲ ਇਹ ਅਹਿਮ ਪਹਿਲੂ ਹੈ ਕਿ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਜਦੋਂ ਕਿ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਕਈ ਵਾਰ ਪ੍ਰਵੀਨ ਜੀ ਕੁਝ ਚੀਜ਼ਾਂ ਇੰਨੀਆਂ ਘੱਟ ਪੈਦਾ ਹੁੰਦੀਆਂ ਨੇ, ਉਹ MSP ਜਿਹੜਾ ਰੇਟ ਸਰਕਾਰ ਐਲਾਨਦੀ ਹੈ ਉਹ ਤੋਂ ਵੀ ਕਿਤੇ ਵੱਧ ਮਹਿੰਗੀਆਂ ਵਿਕ ਜਾਂਦੀਆਂ ਨੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਇਹ ਜ਼ਰੂਰੀ ਨਹੀਂ ਹੈ ਨਾ। ਤੇ ਅਗਲੀ ਵਾਰ ਜੇਕਰ ਕਿਸਾਨ ਉਹਦਾ ਉਤਪਾਦਨ ਵਧਾ ਦਿੰਦੇ ਨੇ, ਥੱਲੇ ਗਿਰ ਜਾਂਦੀ ਹੈ, ਸੜਕਾਂ ਦੇ ਸਿੱਟਣੇ ਪੈਂਦੇ ਨੇ। ਕਈ ਵਾਰ ਆਪਾਂ ਕਿੰਨੀ ਵਾਰ ਦੇਖਿਆ ਕਿ ਆਲੂ ਸੜਕਾਂ ਤੇ ਰੁਲ ਰਹੇ ਨੇ ਜੀ, ਹੈ ਨਾ, ਗੋਭੀ ਸੜਕਾਂ ਤੇ ਰੁਲ ਰਹੀ ਹੈ ਜੀ। ਸੋ ਕਈ ਵਾਰ ਪਿਆਜ਼ ਵਪਾਰੀ ਕਮਾ ਰਿਹਾ ਹੁੰਦਾ ਤੇ ਕਿਸਾਨ ਨੂੰ ਉਹਦਾ ਭਾਅ ਕੁਝ ਵੀ ਨਹੀਂ ਮਿਲਿਆ ਹੁੰਦਾ ਜੀ। ਸੋ ਇਸ ਹਵਾਲੇ ਨਾਲ ਕਿ ਘੱਟੋ ਘੱਟ ਤੈਅ ਹੋਊਗਾ ਕਿ ਇਹ ਤੋਂ ਘੱਟ ਨਹੀਂ, ਜਿੰਨਾ ਮਰਜੀ। ਸੋ ਇਸ ਲਈ ਇੱਧਰ ਮੈਂ ਖੇਤੀ ਮਾਹਿਰਾਂ ਦੀ ਰਾਏ ਦੇਖ ਰਿਹਾ ਸੀਗਾ, ਖੇਤੀਬਾੜੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਹਰੀ ਸਿੰਘ ਹੋਰੀ ਬਰਾੜ ਨੇ, ਉਹ ਕਹਿੰਦੇ ਕਿ ਘੱਟੋ ਘੱਟ ਹਵਾ ਪਾਣੀ ਨੂੰ ਬਚਾਉਣ ਦੇ ਲਈ ਵੀ, ਪੰਜਾਬ ਦੇਸ਼ 'ਚ ਵੀ ਹਵਾ ਪਾਣੀ ਬਚਾਉਣ ਦੇ ਲਈ ਵੀ ਸਾਨੂੰ MSP ਤੇ ਆਉਣਾ ਪੈਣਾ, ਤਾਂ ਕਿ ਦਾਲਾਂ ਦੀ ਉਪਜ ਵਧੇ, ਉਹਦੇ ਨਾਲ ਧਰਤੀ ਉਪਜਾਊ ਸ਼ਕਤੀ ਵਧੇ, ਪਾਣੀ ਦੀ ਲਾਗਤ ਦੀ ਘੱਟ ਵਰਤੋਂ ਹੋਵੇ। ਸੋ ਇਸ ਲਈ ਉਹਦੇ ਨਾਲ ਧਰਤੀ ਨੂੰ ਤਾਕਤ ਵੀ ਮਿਲੂਗੀ ਤੇ ਉਪਜਾਊ ਸ਼ਕਤੀ ਵਧੂਗੀ, ਸਾਡੀ ਪਾਣੀ ਦੀ ਬਚਤ ਵੀ ਹੋਊਗੀ ਤੇ ਅਸੀਂ ਬਦਲਵੀਂ ਫਸਲ ਵੱਲ ਵੀ ਜਾਵਾਂਗੇ। ਸੋ ਇਸ ਲਈ ਸਾਨੂੰ ਕਈ ਫਸਲਾਂ ਤੇ MSP ਤੇ ਆਉਣਾ ਪਏਗਾ ਔਰ ਉਹਦੇ ਲਈ ਇਹ ਫਾਰਮੂਲਾ ਲਾਗੂ ਕਰਨਾ ਪਏਗਾ। ਪਰ ਸਰਕਾਰਾਂ ਅਜੇ ਦੁਵਿਧਾ 'ਚ ਨੇ, ਉਹਨਾਂ ਨੂੰ ਲੱਗਦਾ ਕਿ ਸਾਡੇ ਲਈ ਇਹ ਬਜਟ ਰੱਖਣਾ ਔਖਾ ਹੈ, ਸਾਡੇ ਲਈ ਗਰੰਟੀ ਕਰਨੀ ਔਖੀ ਹੈ, ਸਾਡੇ ਲਈ ਪੈਮਾਨਾ ਤੈਅ ਕਰਨਾ ਔਖਾ ਹੈ। ਪਰ ਕਿਸਾਨ ਕਹਿੰਦੇ ਕਿ ਜਦੋਂ ਤੁਸੀਂ 23 ਫਸਲਾਂ ਤੇ ਐਲਾਨ ਦਿਓ ਤਾਂ ਆਮ ਜਨਤਾ ਤਾਂ ਇਹੀ ਸਮਝਦੀ ਹੈ ਕਿ ਕਿਸਾਨਾਂ ਨੂੰ ਇਸ ਭਾਅ ਤੇ ਫਸਲ ਦਾ ਮੁੱਲ ਮਿਲਦਾ, ਜਦੋਂ ਕਿ ਮਿਲਦਾ ਹੈ ਨਹੀਂ। ਸੋ ਫਿਰ ਉਹ ਐਲਾਨ ਦਾ ਕੀ ਮਤਲਬ ਜੇ ਉਹਦੇ ਪਰ ਖਰੀਦ ਨਹੀਂ ਹੋਣੀ। ਸੋ ਇਸ ਪਹਿਲੂ ਲੈ ਕੇ ਅੱਜ ਦੀ ਬੈਠਕ ਇਸੇ MSP ਵਾਲੇ ਮਸਲੇ ਤੇ ਬਹੁਤ ਅਹਿਮ ਹੋਣ ਵਾਲੀ ਹੈ, ਉਹਦੇ ਪਰ ਨਜ਼ਰ ਰੱਖਾਂਗੇ ਪ੍ਰਵੀਨ ਜੀ, ਕਿ ਉਮੀਦ ਕਰਾਂਗੇ ਕਿ ਸਰਕਾਰ ਕਿਸਾਨੀ ਮਸਲਿਆਂ ਨੂੰ ਸਮਝਦਿਆਂ, ਉਹਨੇ ਦਿੱਕਤਾਂ ਸਮਝਦਿਆਂ ਗੱਲ ਮੰਨੇ ਤੇ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਸੰਪੰਨ ਹੋਵੇ ਜੀ। ਤੇ ਕੇਜਰੀਵਾਲ ਨੂੰ ਈਡੀ ਨੇ ਕਹਿੰਦੇ 6ਵਾਂ ਸੰਮਨ ਭੇਜਤਾ ਜੀ। ਪ੍ਰਵੀਨ ਜੀ, ਇੱਕ ਪਾਸੇ ਈਡੀ ਅਦਾਲਤ ਚਲੀ ਗਈ ਸੀ 5ਵੇਂ ਸੰਮਨ ਤੇ ਵੀ, ਜਦੋਂ ਕੇਜਰੀਵਾਲ ਨਹੀਂ ਆਏ ਤੇ ਅਦਾਲਤ ਨੇ ਵੀ, ਦਿੱਲੀ ਦੀ ਅਦਾਲਤ ਨੇ ਵੀ ਕੇਜਰੀਵਾਲ ਨੂੰ ਬੁਲਾਇਆ ਹੋਇਆ ਕਿ ਦੱਸ ਭਾਈ ਕੀ ਪਹਿਲੂ ਹੈ ਤੇਰਾ, ਹੈ ਨਾ। ਤੇ ਸਭ ਦੇ ਦਰਮਿਆਨ 6ਵਾਂ ਸੰਮਨ ਈਡੀ ਨੇ ਜਾਰੀ ਕਰਤਾ। 19 ਤਰੀਕ ਨੂੰ ਕੇਜਰੀਵਾਲ ਨੂੰ ਬੁਲਾਇਆ ਜੀ। ਜੇਕਰ ਮੈਂ ਤੋਂ ਪਹਿਲਾਂ ਵੀ ਗੱਲ ਕਰਾਂ ਤਾਂ 2 ਨਵੰਬਰ ਤੋਂ ਸ਼ੁਰੂ ਹੋ ਕੇ 2 ਫਰਵਰੀ ਤੱਕ ਸੰਮਨ ਲਗਾਤਾਰ ਆਉਂਦੇ ਰਹੇ, ਹੈ ਨਾ। ਸੋ ਉਸ ਹਵਾਲੇ ਨਾਲ ਮਤਲਬ ਕਿ ਜਿਵੇਂ 2 ਨਵੰਬਰ ਨੂੰ ਪਹਿਲਾ ਸੰਮਨ ਆਇਆ, ਫਿਰ 21 ਦਸੰਬਰ ਨੂੰ ਦੂਜਾ ਆਇਆ, ਫਿਰ 3 ਜਨਵਰੀ ਨੂੰ ਆਇਆ, ਫਿਰ 18 ਜਨਵਰੀ ਨੂੰ, ਫਿਰ 2 ਫਰਵਰੀ ਲਈ ਸੰਮਨ ਆਇਆ। ਤੇ ਪਰ ਕੇਜਰੀਵਾਲ ਕਿਸੇ ਵੀ ਸੰਮਨ ਦੇ, ਈਡੀ ਦੇ ਸੰਮਨ ਤੇ ਪੇਸ਼ ਨਹੀਂ ਹੋਏ। ਉਹ ਕਹਿੰਦੇ ਰਹੇ ਜੀ ਇਹ ਮੇਰੇ ਨਾਲ ਧੱਕਾ ਹੈ, ਮੇਰੀ ਗ੍ਰਿਫਤਾਰੀ ਹੋ ਸਕਦੀ ਹੈ, ਮੈਨੂੰ ਦੱਸਦੇ ਨਹੀਂਗੇ ਜੀ ਕਿ ਇਹ ਕਿਸ ਅਧਿਕਾਰ ਨਾਲ ਸੰਮਨ ਆਇਆ ਜੀ, ਕਿ ਮੈਨੂੰ ਮੁਜਰਮ ਵਜੋਂ ਲੈ ਰਹੇ ਨੇ, ਗਵਾਹ ਵਜੋਂ ਲੈ ਰਹੇ ਨੇ, ਸਮੂਲੀਅਤ ਵਜੋਂ ਲੈ ਰਹੇ ਨੇ, ਜਾਂ ਜੀ ਇਹ ਕਾਨੂੰਨ ਦੀ ਉਲੰਘਣਾ ਹੈ ਜੀ, ਇਹ ਕਾਨੂੰਨ ਦੀ ਦੁਰਵਰਤੋਂ ਹੈ ਜੀ। ਸੋ ਇਸ ਹਵਾਲੇ ਨਾਲ ਹਰ ਵਾਰ ਟਾਲਾ ਵੱਢਦੇ ਰਹੇ ਤੇ ਉਹ ਪੇਸ਼ ਨਹੀਂ ਹੋਏ ਜੀ ਜੀ। ਤੇ ਇਸ ਦੇ ਹਵਾਲੇ ਨਾਲ ਈਡੀ ਅਦਾਲਤ ਪਹੁੰਚੀ ਤੇ ਅਦਾਲਤ ਨੇ 17 ਤਰੀਕ ਲਈ ਕੇਜਰੀਵਾਲ ਨੂੰ ਸੱਦ ਲਿਆ ਕਿ ਆਜਾ ਭਾਈ ਦੱਸ ਕੇ ਤੂੰ ਕਿਉਂ ਨਹੀਂ ਜਾਂਦਾ। ਉਸ ਤੋਂ ਬਾਅਦ ਹੁਣ 19 ਤਰੀਕ ਦੇ ਲਈ ਅਗਲਾ ਸੰਮਨ 6ਵਾਂ ਆ ਗਿਆ ਕਿ 19 ਤਰੀਕ ਨੂੰ ਈਡੀ ਸਾਹਮਣੇ ਭੇਜੋ। ਕੀ ਬਾਇਆ ਅਦਾਲਤ ਫੈਸਲਾ ਹੋ ਕੇ 19 ਨੂੰ ਈਡੀ ਮੂਹਰੇ ਪੇਸ਼ ਹੋਣਗੇ ਜੀ, ਜਾਂ ਹੁਣ ਇਹ ਸੰਮਨ ਉਸ ਗੱਠਜੋੜ, ਇੰਡੀਆ ਗੱਠਜੋੜ ਚੋਂ ਬਾਹਰ ਆਉਣ ਤੋਂ ਬਾਅਦ ਇੱਕ ਤੈਅ ਰਣਨੀਤੀ ਦਾ ਹਿੱਸਾ ਕਿ ਹੁਣ ਇਸ ਲਈ ਪੇਸ਼ ਹੋ ਜਾਣਗੇ, ਹਾਂ ਜੀ ਹੁਣ ਪੁੱਛਗਿੱਛ ਹੋ ਕੇ ਠੀਕ ਹੈ ਜੀ ਸਾਨੂੰ ਤਸੱਲੀ ਵਕਤ ਜਵਾਬ ਮਿਲ ਗਿਆ, ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਨਹੀਂ, ਕਿਉਂਕਿ ਕੇਜਰੀਵਾਲ ਇਕੱਲੇ ਲੜਨਗੇ। ਸੋ BJP ਜਿਹੜਾ ਚਾਹੁੰਦੀ ਸੀ ਉਹ ਫਾਰਮੂਲਾ। ਸੋ ਇਸ ਲਈ ਹੁਣ ਕਾਫੀ ਕੁਝ ਤੈਅ ਹੋਏਗਾ ਕਿ ਕੀ ਸੱਚਮੁੱਚ ਸ਼ਰਾਬ ਘਟਾਲੇ ਦੀ ਜਿਹੜਾ ਈਡੀ ਦਮ ਭਰਦੀ ਸੀ ਕਿ ਕੇਜਰੀਵਾਲ ਦੀ ਸ਼ਮੂਲੀਅਤ ਹੈ, ਉਸ ਵਾਲੇ ਨਾਲ ਇਹ ਮਾਮਲਾ ਗ੍ਰਿਫਤਾਰੀ ਤੱਕ ਜਾਏਗਾ, ਸਜ਼ਾ ਤੱਕ ਜਾਏਗਾ, ਕਿਸੇ ਤਣ ਪੱਤਣ ਲੱਗਣ ਤੱਕ ਜਾਏਗਾ, ਜਾਂ ਈਡੀ ਦੀ ਤਸੱਲੀ ਹੋ ਜਾਏਗੀ ਹੁਣ ਕਿਉਂਕਿ ਕੇਜਰੀਵਾਲ ਜੀ ਇਕੱਲੇ ਭਾਰਤ ਚੋਣ ਲੜਨ ਜਾ ਰਹੇ। ਜੀ ਜੀ, ਦੇਖਣ ਵਾਲੀ ਸਥਿਤੀ ਹੋਣਗੀ ਕੀ ਬਣਦਾ ਜੀ। ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।